ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 17 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ। ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਹਰਜਿੰਦਰ ਸਿੰਘ ਬਰਾੜ ਮੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ, ਫਰੀਮੌਂਟ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ, ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਪਿਛਲੇ ਵੀਕਐਂਡ ਦੇ ਦੌਰਾਨ ਸਦਰਨ ਕੈਲੀਫੋਰਨੀਆ ਦੇ ਵਿੱਚ ਆਏ ਸੀ ਤੇ ਜਦੋਂ ਇੱਕ ਰਿਪੋਰਟਰ ਨੇ ਉਹਨਾਂ ਨੂੰ ਇਹ ਪੁੱਛਿਆ ਵੀ ਕੈਲੀਫੋਰਨੀਆ ਦੇ ਵਿੱਚ ਜੋ ਗੈਸ ਆ ਇੰਨੀ ਜ਼ਿਆਦਾ ਕਿਉਂ ਮਹਿੰਗੀ ਹੈਗੀ ਆ, ਜਦੋਂ ਕਿ ਬਾਈਡਨ ਉਹਨਾਂ ਨੇ ਕਲੇਮ ਕੀਤਾ ਸੀ ਵੀ $1 ਤੇ 35 ਸੈਂਟ ਜੋ ਗੈਸ ਆ ਉਹ ਡਾਊਨ ਚਲੇ ਗਈ ਹੈਗੀ ਆ। ਸੋ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਇਸ ਰਿਪੋਰਟਰ ਦੇ ਜਵਾਬ ਦੇ ਵਿੱਚ ਇਹ ਕਿਹਾ ਵੀ ਕੈਲੀਫੋਰਨੀਆ ਤਾਂ ਇੱਦਾਂ ਹੀ ਗੈਸ ਜਿਹੜੀ ਆ ਮਹਿੰਗੀ ਹੁੰਦੀ ਹੈਗੀ ਆ, ਵੀ $7 ਇਹ ਕੋਈ ਐਡੀ ਬਿਗ ਪ੍ਰੋਬਲਮ ਨਹੀਂ ਹੈ। ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਅਸੀਂ ਘਰਾਂ ਦੇ ਉੱਤੇ ਕੰਮ ਕਰ ਰਹੇ ਹਾਂ, ਕਿਸ ਹਿਸਾਬ ਦੇ ਨਾਲ ਜੋ ਘਰਾਂ ਦੀਆਂ ਪ੍ਰਾਈਸਿਸ ਆ ਉਹਨਾਂ ਨੂੰ ਡਾਊਨ ਕੀਤਾ ਜਾ ਸਕੇ, ਲੋਕ ਅਫੋਰਡੇਬਲ ਕਿਸ ਤਰ੍ਹਾਂ ਘਰਾਂ ਨੂੰ ਕਰ ਸਕਦੇ ਹੈਗੇ ਆ। ਸੋ ਸੋਸ਼ਲ ਮੀਡੀਆ ਯੂਜ਼ਰ ਨੇ ਕਾਫੀ ਕ੍ਰਿਟੀਸਾਈਜ਼ ਕੀਤਾ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਵੀ ਇਹ ਸਹੀ ਨਹੀਂ ਹੈਗਾ। ਜਿਸ ਟਾਈਮ ਤੇ ਤੁਸੀਂ ਆਪਣਾ ਆਫਿਸ ਲਿਆ ਸੀ ਉਸ ਟਾਈਮ ਦੇ ਉੱਤੇ $3 ਤੇ 36 ਸੈਂਟ ਪਰ ਗੈਲਨ ਗੈਸ ਸੀਗੀ ਕੈਲੀਫੋਰਨੀਆ ਦੇ ਵਿੱਚ। ਤੇ ਇਸ ਤੋਂ ਬਾਅਦ ਜੋ ਰਿਪਬਲਿਕਨ ਕੈਂਡੀਡੇਟ ਹੈਗੇ ਸੈਨੇਟ ਦੇ ਲਈ ਮਾਰਕ ਮੌਜ਼ਰ, ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਕੈਲੀਫੋਰਨੀਆ ਤੋਂ ਆਊਟ ਆਫ ਟੱਚ ਹੈਗੇ ਆ। $7 ਕੈਲੀਫੋਰਨੀਆ 'ਚ ਗੈਸ ਆ, ਜਦ ਕਿ ਹੋਰ ਕਈ ਸਟੇਟਾਂ ਦੇ ਵਿੱਚ $4 ਜਾਂ 4 ਤੋਂ ਥੱਲੇ ਵੀ ਹੈਗੀ ਆ। ਸੋ ਇਹਦੇ ਉੱਤੇ ਡੈਮੋਕ੍ਰੇਟ ਪਾਰਟੀ ਨੂੰ ਕੰਮ ਕਰਨਾ ਚਾਹੀਦਾ ਹੈ, ਪਰ ਕਹਿੰਦੇ ਵੀ ਡੈਮੋਕ੍ਰੇਟਸ ਇਨ ਸੈਕਰਾਮੈਂਟੋ ਤੇ ਵਾਸ਼ਿੰਗਟਨ ਉਹ ਮੇਕ ਸ਼ੋਰ ਕਰ ਰਹੇ ਆ ਵੀ ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ ਹਾਈ ਰਹਿਣ। ਅਗਲੀ ਜਿਹੜੀ ਗੱਲ ਕਰਦੇ ਜਾਈਏ, 2019 ਦੇ ਵਿੱਚ ਪਹਿਲੇ ਜਿਹੜੇ ਪੱਗ ਬੰਨ੍ਹ ਕੇ ਡਿਪਟੀ ਬਣੇ ਸੰਦੀਪ ਧਾਲੀਵਾਲ, ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਸਤੰਬਰ ਮਹੀਨੇ ਦੇ ਵਿੱਚ। ਰਾਬਰਟ ਸੋਲਸ ਨੇ ਇੱਕ ਰੈਗੂਲਰ ਟ੍ਰੈਫਿਕ ਸਟਾਪ ਦੇ ਵਿੱਚ ਮਗਰ ਆ ਕੇ ਸੰਦੀਪ ਧਾਲੀਵਾਲ ਦੀ ਗੱਡੀ ਦੇ ਵਿੱਚ ਮਗਰ ਆ ਕੇ ਉਹਨਾਂ ਦੇ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ ਤੇ ਉਹਨਾਂ ਦੀ ਉੱਥੇ ਹੱਤਿਆ ਕਰ ਦਿੱਤੀ ਗਈ ਸੀ। ਉਸ ਮਾਮਲੇ ਵਿੱਚ ਅੱਜ ਟਰਾਇਲ ਜਿਹੜਾ ਉਹ ਚੱਲ ਰਿਹਾ ਸੀਗਾ। ਟਰਾਇਲ ਦੇ ਵਿੱਚ ਅੱਜ ਰਾਬਰਟ ਸੋਲਸ ਆ, ਉਸ ਨੂੰ ਜਿਊਰੀ ਨੇ ਕੈਪੀਟਲ ਮਰਡਰ ਉਸ ਦੇ ਲਈ ਦੋਸ਼ੀ ਕਰਾਰ ਦੇ ਦਿੱਤਾ ਆ। ਸੋ ਹਥਿਆਰਾ ਜਿਹੜਾ ਸੀਗਾ ਰਾਬਰਟ ਸੋਲਸ, ਉਸ ਦੇ ਟਰਾਇਲ ਦੇ ਵਿੱਚ 25 ਮਿੰਟ ਜਿਹੜੇ ਆ ਜਿਊਰੀ ਨੇ ਆਪਸ ਦੇ ਵਿੱਚ ਡੈਲੀਬਰੇਸ਼ਨ ਕਰਕੇ ਇਸ ਨੂੰ ਜਿਹੜਾ ਉਹ ਦੋਸ਼ੀ ਕਰਾਰ ਦੇ ਦਿੱਤਾ ਹੈਗਾ ਆ। ਸੋ ਅੱਜ ਇਹ ਕਹਿੰਦੇ ਵੀ ਪਹਿਲਾਂ ਤਾਂ ਰਾਬਰਟ ਸੋਲਸ ਨੇ ਜਦੋਂ ਇਹ ਟਰਾਇਲ ਚੱਲ ਰਿਹਾ ਸੀ ਆਪਣੇ ਜਿਹੜੇ ਵਕੀਲ ਆ ਉਹਨਾਂ ਨੂੰ ਫਾਇਰ ਜਿਹੜਾ ਕਰ ਦਿੱਤਾ ਸੀ। ਇਸ ਨੇ ਖੁਦ ਨੂੰ ਆਪਣੇ ਆਪ ਨੂੰ ਜਿਹੜਾ ਉਹ ਰਿਪਰੈਜ਼ੈਂਟ ਕੀਤਾ ਸੀਗਾ। ਸੋ 25 ਮਿੰਟਾਂ ਦੇ ਵਿੱਚ ਹੀ ਜਿਹੜੀ ਜਿਊਰੀ ਆ ਉਹਨਾਂ ਨੇ ਜਿਹੜਾ ਉਹ ਦੋਸ਼ੀ ਇਸ ਨੂੰ ਪਾਇਆ ਆ। ਸੋ ਕੈਪੀਟਲ ਮਰਡਰ ਦੇ ਲਈ ਇਹ ਗਿਲਟੀ ਪਾਇਆ ਗਿਆ ਆ। ਸੋ ਇਸ ਤੋਂ ਬਾਅਦ ਦੇ ਵਿੱਚ ਜਦ ਜਿਊਰੀ ਨੇ ਡਿਸੀਜਨ ਸੁਣਾ ਦਿੱਤਾ ਸੀ, ਜਿਹੜੇ ਜੱਜ ਸੀ ਉਹਨਾਂ ਨੇ ਦੱਸਿਆ ਵੀ ਜਿਊਰੀ ਨੇ ਇਹ ਫੈਸਲਾ ਲਿਆ ਹੈ। ਤੋਂ ਬਾਅਦ 'ਚ ਇਸਨੇ ਕਿਹਾ ਵੀ ਜੇ ਮੈਂ ਕੈਪੀਟਲ ਮਰਡਰ ਦੇ ਲਈ ਗਿਲਟੀ ਹਾਂ, ਜੋ ਤੁਸੀਂ ਮੰਨਦੇ ਆ, ਤਾਂ ਮੈਨੂੰ ਤੁਸੀਂ ਡੈਥ ਪੈਨਲਟੀ ਦੇ ਦਿਓ। ਫਸਟ ਡਿਗਰੀ ਮਰਡਰ ਚਾਰਜ ਤੋਂ ਵੀ ਉੱਤੇ ਜਿਹੜਾ ਕੈਪੀਟਲ ਮਰਡਰ ਟੈਕਸਸ ਦੇ ਵਿੱਚ ਜਿਹੜਾ ਉਹ ਮੰਨਿਆ ਜਾਂਦਾ ਹੈਗਾ ਆ। ਸੋ ਉਸੇ ਦੇ ਲਈ ਇਸ ਨੂੰ ਹੁਣ ਦੋਸ਼ੀ ਜਿਹੜਾ ਉਹ ਪਾਇਆ ਗਿਆ ਆ। ਹਫ਼ਤਾ ਕੁ ਕਹਿੰਦੇ ਹੋਰ ਇਸ ਟਾਈਮ ਜਿਹੜਾ ਉਹ ਲੱਗ ਜਾਣਾ ਆ ਇਸ ਨੂੰ ਅਸਲ ਦੇ ਵਿੱਚ ਇਸ ਦੀ ਸਜ਼ਾ ਜਿਹੜੀ ਆ ਉਹ ਸੁਣਾਉਣ ਦੇ ਲਈ। ਸੋ 2019 ਦਾ ਇਹ ਮਾਮਲਾ ਤਕਰੀਬਨ 3 ਸਾਲ ਤੋਂ ਉੱਤੇ ਵਕਤ ਜਿਹੜਾ ਉਹ ਹੋ ਗਿਆ ਸੀ। ਸੋ 27 ਸਤੰਬਰ ਦਾ ਉਹ
ਮਾੜਾ ਦਿਨ ਸੀਗਾ। ਦੁਪਹਿਰ ਦੇ ਤਕਰੀਬਨ ਉਦੋਂ 12:30 ਜਦੋਂ ਵੱਜੇ ਸੀਗੇ, ਜਦੋਂ ਰੋਬਰਟ ਸੋਲਸ ਨੂੰ ਡਿਪਟੀ ਜਿਹੜੇ ਸ਼ੈਰਿਫ ਧਾਲੀਵਾਲ ਆ, ਉਹਨਾਂ ਨੇ ਰੋਕਿਆ ਸੀਗਾ। ਕੱਲ੍ਹ ਕਹਿੰਦੇ ਆ ਵੀ ਅੱਜ ਜਿਹੜੀ ਵੀਡੀਓ ਇੱਕ ਬਾਡੀ ਕੈਮ ਫੁਟੇਜ ਜਿਹੜੀ ਆ ਸੰਦੀਪ ਧਾਲੀਵਾਲ ਹੋਣਾ ਦੀ ਖੁਦ ਜਿਹੜੀ ਉਹ ਦਿਖਾਈ ਗਈ। ਉਹਨਾਂ ਦੀ ਆਪਣੀ ਬਾਡੀ ਕੈਮ ਸੀ, ਜਿਸ ਦੇ ਵਿੱਚ ਇਹ ਸ਼ੋਅ ਕਰਦਾ ਸੀਗਾ ਵੀ ਰੋਬਰਟ ਸੋਲਸ ਨੇ ਮਗਰ ਆ ਕੇ ਉਸਦੇ ਸਿਰ ਦੇ ਵਿੱਚ ਸੰਦੀਪ ਧਾਲੀਵਾਲ ਦੇ ਗੋਲੀ ਜਿਹੜੀ ਮਾਰੀ। ਪਹਿਲਾਂ ਉਸਨੇ ਹੱਥ ਖੜੇ ਕਰਨ ਨੂੰ ਜਿਹੜਾ ਉਹ ਆਖਿਆ ਤੇ ਫਿਰ ਗੋਲੀ ਮਾਰ ਦਿੱਤੀ। ਕਹਿੰਦੇ ਵੀ ਜਿੱਦਾਂ ਹੀ ਇਹ ਵੀਡੀਓ ਦੇਖੀ, ਪਰਿਵਾਰਕ ਜੀ ਜਿਹੜੇ ਸੰਦੀਪ ਧਾਲੀਵਾਲ ਦੇ ਉੱਥੇ ਸੀਗੇ, ਤੇ ਇੱਥੋਂ ਤੱਕ ਕਿ ਜਿਹੜੇ ਜਿਊਰਰ ਵੀ ਜਿਨ੍ਹਾਂ ਨੇ ਇਹ ਦੇਖੀ ਸੀ, ਉਹਨਾਂ ਦੀਆਂ ਵੀ ਅੱਖਾਂ ਜਿਹੜੀਆਂ ਉਹ ਨਮ ਹੋ ਗਈਆਂ। ਤੇ ਇਹ ਵੀਡੀਓ ਦੇਖਣ ਤੋਂ ਬਾਅਦ ਦੇ ਵਿੱਚ 25 ਮਿੰਟਾਂ ਬਾਅਦ ਹੀ ਜਿਹੜੇ ਜਿਊਰਰਸ ਆ, ਉਹਨਾਂ ਨੇ ਫੈਸਲਾ ਜਿਹੜਾ ਆ ਉਹ ਲਿਆ ਵੀ ਸੋਲਸ ਜਿਹੜਾ ਆ ਕੈਪੀਟਲ ਮਰਡਰ ਦੇ ਲਈ ਦੋਸ਼ੀ ਹੈਗਾ ਆ। ਸੋ ਹੁਣ ਜਿਹੜਾ ਆ ਇਹ ਇਸ ਨੂੰ ਜਿਹੜਾ ਦੋਸ਼ੀ ਕਰਾਰ ਦੇ ਦਿੱਤਾ ਗਿਆ ਆ। ਇਸਨੇ ਆਪਣੇ ਆਪ ਨੂੰ ਨਿਰਦੋਸ਼ ਬਾਰ-ਬਾਰ ਜਿਹੜਾ ਉਹ ਆਖਿਆ। ਕਹਿੰਦਾ ਮੇਰੇ ਕੋਲ ਗਲਤੀ ਦੇ ਨਾਲ ਹੀ ਜਿਹੜੀ ਇਹ ਬੰਦੂਕ ਗੋਲੀ ਜਿਹੜੀ ਉਹ ਚੱਲੀ ਸੀ, ਐਕਸੀਡੈਂਟਲ ਜਿਹੜੀ ਉਹ ਸੀਗੀ। ਤੇ ਇਹ ਵੀ ਉਸਨੇ ਇਸ ਦੇ ਵਿੱਚ ਦੋਸ਼ ਲਾਇਆ ਵੀ ਡਿਪਟੀ ਧਾਲੀਵਾਲ ਨੇ ਮਾਈਕਰੋ ਅਗਰੈਸ਼ਨਸ ਜਿਹੜੇ ਆ ਇਸ ਦੇ ਉਲਟ ਵਰਤੇ ਸੀਗੇ। ਸੋ ਇਹ ਜਿਹੜੇ ਪ੍ਰੋਸੀਕਿਊਟਰ ਆ, ਇਹਨਾਂ ਨੇ ਇਹੀ ਪੱਖ ਪੇਸ਼ ਕੀਤਾ ਵੀ ਰੋਬਰਟ ਸੋਲਸ ਨੇ ਜਾਣ-ਬੁੱਝ ਕੇ ਤੇ ਪਤਾ ਹੋਣ ਦੇ ਬਾਵਜੂਦ ਵੀ ਡਿਪਟੀ ਧਾਲੀਵਾਲ ਨੂੰ ਜਿਹੜਾ ਉਹ ਕਤਲ ਕਰ ਦਿੱਤਾ ਸੀਗਾ। ਕੁਝ ਸਮਾਂ ਪਹਿਲਾਂ ਡਿਪਟੀ ਧਾਲੀਵਾਲ ਹੋਣਾ ਦੇ ਨਾਮ ਦੇ ਉੱਤੇ ਇੱਥੇ ਹੀ ਹੈਰਿਸ ਕਾਊਂਟੀ ਦੇ ਵਿੱਚ, ਟੈਕਸਸ ਦੇ ਵਿੱਚ ਇੱਕ ਜਿਹੜੀ USPS ਹੁੰਦਾ ਹੈ, ਪੋਸਟ ਆਫਿਸ ਆ, ਉਹਨਾਂ ਦਾ ਨਾਮ ਰੱਖਿਆ ਗਿਆ ਸੀ। ਅੱਜ ਕਹਿੰਦੇ ਕਾਫੀ ਭਾਰੀ ਜਿਹੜਾ ਜਮਾਵੜਾ ਸੀਗਾ, ਖਾਸ ਕਰਕੇ ਜਿਹੜੇ ਪੁਲਿਸ ਵਾਲਿਆਂ ਦਾ, ਹੋਰ ਸ਼ੈਰਿਫ ਡਿਪਾਰਟਮੈਂਟ ਦੇ, ਜਦ ਇਸ ਟਰਾਇਲ ਦਾ ਜਿਊਰੀ ਦੇ ਦੁਆਰਾ ਫੈਸਲਾ ਸੁਣਾਇਆ ਗਿਆ ਸੀਗਾ। ਬਿਲਕੁਲ, ਪ੍ਰੋਸੀਕਿਊਟਰ ਇਹਦੇ ਵਿੱਚ ਡੈਥ ਸੈਂਟੈਂਸ ਮੰਗ ਰਹੇ ਹੈਗੇ ਆ। ਜਦੋਂ ਇਹ ਟਰਾਇਲ ਸ਼ੁਰੂ ਹੋਇਆ ਸੀ ਪਿਛਲੇ ਵੀਕ, ਤਾਂ ਸੋਲਿਸ ਨੇ ਆਪਣੇ ਕੋਰਟ ਅਪੁਆਇੰਟਡ ਅਟਾਰਨੀ ਨੂੰ ਫਾਇਰ ਕਰ ਦਿੱਤਾ ਸੀ। ਕਹਿੰਦਾ ਸੀ ਮੈਂ ਆਪਣੇ ਆਪ ਨੂੰ ਹੀ ਰਿਪਰੈਜ਼ੈਂਟ ਕਰਨਾ ਹੈਗਾ ਆ। ਧਾਲੀਵਾਲ ਨੂੰ ਹੈਰਿਸ ਕਾਉਂਟੀ ਦੇ ਸ਼ੈਰਿਫ ਐਡ ਗੋਨਜ਼ਾਲਸ ਨੇ ਟ੍ਰੇਲ ਬਲੇਜ਼ਰ ਕਰਕੇ ਕਿਹਾ ਸੀ ਵੀ ਪਹਿਲਾ ਉਹ ਸਿੱਖ ਡਿਪਟੀ ਸੀਗਾ ਸ਼ੈਰਿਫ ਆਫਿਸ ਦੇ ਵਿੱਚ। ਉਸਨੇ 2009 ਦੇ ਵਿੱਚ ਇਹ ਫੋਰਸਸ ਨੂੰ ਜੁਆਇਨ ਕੀਤਾ ਸੀਗਾ। ਇਹਦੇ ਸੰਬੰਧ ਦੇ ਵਿੱਚ ਹੈਰਿਸ ਕਾਉਂਟੀ ਦੇ ਜੱਜ ਲੀਨਾ ਹਿਦਾਲਗੋ, ਕਾਉਂਟੀ ਦੇ ਟੌਪ ਇਲੈਕਟਡ ਆਫੀਸ਼ੀਅਲ, ਉਹਨਾਂ ਨੇ ਇਹ ਕਿਹਾ ਆ ਵੀ ਮੈਂ ਧਾਲੀਵਾਲ ਨੂੰ ਵਾਪਸ ਤਾਂ ਨਹੀਂ ਲਿਆ ਸਕਦੀ, ਪਰ ਆਪਾਂ ਕੁਛ ਨਾ ਕੁਛ ਜਿਹੜਾ ਜਸਟਿਸ ਆ ਉਹ ਦੇ ਸਕਦੇ ਹੈਗੇ ਆ। ਸੋ ਸਾਇਲੈਂਸ ਵੀ ਰਹੀ ਉੱਥੇ। ਧਾਲੀਵਾਲ ਉਹਨਾਂ ਨੂੰ ਯਾਦ ਕਰਨ ਦੇ ਲਈ ਮੂਮੈਂਟ ਆਫ ਸਾਇਲੈਂਸ ਰੱਖਿਆ ਗਿਆ। ਗਾਰਸੀਆ ਜਿਹੜਾ ਕਿ ਹੁਣ ਹੈਰਿਸ ਕਾਉਂਟੀ ਦਾ ਕਮਿਸ਼ਨਰ ਆ, ਉਹ ਇੱਕ ਪਬਲਿਕ ਮੀਟਿੰਗ ਸੀ, ਉਸਨੇ ਜਿਹੜਾ ਆ ਇਹ ਅਨਾਉਂਸ ਕੀਤਾ ਹੈਗਾ ਗਿਲਟੀ ਵਰਡਿਕਟ। ਸੋ ਇਹ ਜੋ ਸ਼ੈਰਿਫ ਧਾਲੀਵਾਲ ਆਪਾਂ ਸਾਰੇ ਜਾਣਦੇ ਹਾਂ, ਰੇਡੀਓ ਤੇ ਵੀ ਉਹਨਾਂ ਨਾਲ ਕਈ ਵਾਰੀ ਗੱਲਬਾਤ ਹੋਈ, ਯੁਵਾ ਸਿਟੀ ਨਗਰ ਕੀਰਤਨ ਤੇ ਵੀ ਉਹ ਆਏ। ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਸੀ ਜਿਸ ਟਾਈਮ ਦੇ ਉੱਤੇ ਫਲੱਡ ਟੈਕਸਸ ਦੇ ਵਿੱਚ ਆਏ ਸੀ ਜੀ। ਸੋ ਅੱਜ 3 ਸਾਲ ਨਹੀਂ ਕਹਿ ਸਕਦੇ ਹਾਂ ਪਰਿਵਾਰ ਨੂੰ ਇਸ ਮਾਮਲੇ ਵਿੱਚ ਕੋਈ ਕਲੋਜ਼ਿੰਗ ਜਿਹੜੀ ਉਹ ਮਿਲੇਗੀ, ਪਰ ਅਜੇ ਹਫਤਾ ਜਿਹੜਾ ਉਹ ਫਿਰ ਵੀ ਜਿਹੜਾ ਉਹ ਲੱਗ ਜਾਣਾ ਆ। ਜਿੱਦਾਂ ਤੁਸੀਂ ਵੀ ਕਿਹਾ ਤਾਂ ਬਾਕੀ ਵੀ ਜਿੱਦਾਂ ਕਹਿੰਦੇ ਆ ਵੀ ਜਿਹੜੇ ਚਲੇ ਗਏ ਉਹਨਾਂ ਨੂੰ ਵਾਪਸ ਤਾਂ ਜਿਹੜਾ ਉਹ ਨਹੀਂ ਸੱਦਿਆ ਜਾ ਸਕਦਾ, ਪਰ ਅਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਦੇ ਕੇ ਇੱਕ ਉਦਾਹਰਣ ਜਿਹੜੀ ਆ ਉਹ ਜ਼ਰੂਰ ਪੇਸ਼ ਕੀਤੀ ਜਾ ਸਕਦੀ ਆ। ਅਗਲੀ ਜਿਹੜੀ ਹਜੂਸੀ ਦੀ ਗੱਲ ਕਰਦੇ ਜਾਈਏ, ਪ੍ਰੈਜ਼ੀਡੈਂਟ ਬਾਈਡਨ ਦੇ ਦੁਆਰਾ ਅੱਜ ਸਟੂਡੈਂਟ ਲੋਨ ਫॉरगिवनेस ਦੀ ਐਪਲੀਕੇਸ਼ਨ ਆ ਉਸ ਨੂੰ ਲਾਈਵ ਕਰ ਦਿੱਤਾ ਗਿਆ। studentaid.gov ਦੇ ਉੱਤੇ ਜਾ ਕੇ ਜਿਨ੍ਹਾਂ ਇਹ ਐਲਾਨ ਕੀਤਾ ਗਿਆ ਸੀਗਾ ਵੀ 10,000 ਤੋਂ $20,000 ਤੱਕ ਜਿਨ੍ਹਾਂ ਦੇ ਸਟੂਡੈਂਟ ਲੋਨ ਆ ਮਾਫ ਹੋ ਸਕਦੇ ਆ, ਉਹ ਇੱਥੇ ਜਾ ਕੇ studentaid.gov ਦੇ ਉੱਤੇ ਜਾ ਕੇ ਆਪਣੀ ਇਹ ਐਪਲੀਕੇਸ਼ਨ, ਡੈਟ ਰਿਲੀਫ ਐਪਲੀਕੇਸ਼ਨ ਜਿਹੜੀ ਉਹ ਭਰ ਸਕਦੇ ਆ। ਜਿਹੜੇ ਸਟੂਡੈਂਟ ਲੋਨ ਦੇ ਉਪਭੋਗਤਾ ਨੇ, ਕਸਟਮਰ ਨੇ, ਜਿਨ੍ਹਾਂ ਦੇ ਕੋਲ ਸਟੂਡੈਂਟ ਲੋਨਸ ਆ, ਉਹ 31 ਦਸੰਬਰ 2023 ਤੱਕ ਇਹ ਐਪਲੀਕੇਸ਼ਨ ਭਰ ਸਕਣਗੇ। ਜਿਹੜੇ ਰੈਗੂਲਰ ਲੋਨਸ ਆ ਉਹਨਾਂ ਦੇ ਵਿੱਚ $10,000, ਤੇ ਜਿਨ੍ਹਾਂ ਨੂੰ ਪਹਿਲ ਗ੍ਰਾਂਟਸ ਜਿਹੜੀਆਂ ਮਿਲੀਆਂ ਆ ਉਹਨਾਂ ਨੂੰ $20,000 ਤੱਕ ਦੀ ਜਿਹੜੀ ਰਾਹਤ ਆ ਇਸ ਦੇ ਵਿੱਚ ਮਿਲ ਸਕਦੀ ਆ। ਤੇ ਇਸ ਦੇ ਉੱਤੇ ਇਨਕਮ ਕੈਪ ਵੀ ਜਿਹੜਾ ਉਹ ਰੱਖਿਆ ਗਿਆ ਆ। 1,25,000 ਜਿਹੜੇ ਇੰਡੀਵਿਜੂਅਲਸ ਆ ਉਹ ਮੇਕ ਕਰਦੇ ਆ, ਤੇ ਜਾਂ 2.5 ਲੱਖ ਜੇ ਜਿਹੜੇ ਦੋਨੋਂ ਜਾਣੇ ਆ ਮੀਆਂ ਬੀਬੀ ਕਹਿ ਲਓ ਵੀ ਉਸ ਨੂੰ ਲੈ ਕੇ। ਸੋ ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਜਿਹੜਾ ਕਿਹਾ ਵੀ ਇਸ ਦੇ ਨਾਲ 8 ਮਿਲੀਅਨ ਜਿਹੜੇ ਬੋਰੋਵਰਸ ਆ ਜਿਨ੍ਹਾਂ ਨੇ ਸਟੂਡੈਂਟ ਲੋਨ ਲਏ ਆ,
ਉਹਨਾਂ ਨੂੰ ਇਸ ਦੇ ਵਿੱਚ ਫਾਇਦਾ ਜਿਹੜਾ ਉਹ ਹੋ ਸਕਦਾ ਆ। ਬੀਤੇ ਸ਼ੁੱਕਰਵਾਰ ਇਸ ਵੈਬਸਾਈਟ ਦਾ ਬੈਟਾ ਵਰਜ਼ਨ ਜਿਹੜਾ ਉਹ ਲਾਂਚ ਕੀਤਾ ਗਿਆ ਸੀਗਾ, ਪਰ ਅੱਜ ਇਹਨਾਂ ਨੇ ਇਸ ਵੈਬਸਾਈਟ ਨੂੰ ਇੰਗਲਿਸ਼ ਤੇ ਸਪੈਨਿਸ਼ ਦੇ ਵਿੱਚ ਲਾਂਚ ਕੀਤਾ ਆ। ਇੱਥੇ ਕਹਿੰਦੇ ਵੀ ਲੋਕਾਂ ਦੇ ਕੋਲੋਂ ਉਹਨਾਂ ਦਾ ਨਾਮ, ਸੋਸ਼ਲ ਸਿਕਿਉਰਿਟੀ ਨੰਬਰ, ਡੇਟ ਆਫ ਬਰਥ, ਫੋਨ ਨੰਬਰ ਤੇ ਈਮੇਲ ਐਡਰੈਸ ਜਿਹੜਾ ਉਹ ਪੁੱਛਿਆ ਜਾਊਗਾ, ਤੇ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਐਪਲੀਕੇਸ਼ਨ ਆ ਉਹ ਭਰੀ ਜਾ ਸਕਦੀ ਆ। ਸੋ ਜਿਨ੍ਹਾਂ ਦੇ ਵੀ ਸਟੂਡੈਂਟ ਲੋਨ ਆ, ਉਹ ਇੱਕ ਵਾਰੀ studentaid.gov ਦੇ ਉੱਤੇ ਜਾ ਕੇ ਦੇਖ ਸਕਦੇ ਆ ਵੀ ਐਲੀਜੀਬਲ ਆ ਕਿ ਨਹੀਂ ਆ, ਤੇ ਐਪਲੀਕੇਸ਼ਨ ਉਹ ਸਬਮਿਟ ਕਰ ਸਕਦੇ ਨੇ। ਬੇ ਏਰੀਏ ਦੇ ਵਿੱਚ ਅੱਜ ਜੋ ਵਿਲੋ ਗਲੇਨ ਮਿਡਲ ਅਤੇ ਹਾਈ ਸਕੂਲ ਹੈਗਾ, ਉਹਦੇ ਵਿੱਚ ਇੱਕ ਜਾਣਾ ਆਪਣੀ ਗ੍ਰੇ ਮਰਸਡੀਜ਼ ਐਸਯੂਵੀ ਨੂੰ ਡਰਾਈਵ ਕਰਕੇ ਕੈਂਪਸ ਦੇ ਵਿੱਚ ਲੈ ਗਿਆ ਤੇ ਉਸਨੇ ਸੌਫਟ ਪੈਲਟਸ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਕਲਾਸਰੂਮ ਵੱਲ ਨੂੰ, ਜਿਹਦੇ ਨਾਲ ਬਹੁਤ ਸਹਿਮ ਵਾਲਾ ਮਾਹੌਲ ਬਣ ਗਿਆ ਤੇ ਬੱਚੇ ਉੱਥੇ ਕਾਫੀ ਭੱਜਦੇ ਨੱਠਦੇ ਨਜ਼ਰ ਆਏ। ਲੱਕਲੀ ਪੁਲਿਸ ਵੱਲੋਂ ਇਹ ਦੱਸਿਆ ਗਿਆ ਕੋਈ ਵੀ ਫੱਟੜ ਨਹੀਂ ਹੋਇਆ, ਕਿਸੇ ਤਰ੍ਹਾਂ ਦਾ ਕੋਈ ਪ੍ਰੋਪਰਟੀ ਦੇ ਉੱਤੇ ਡੈਮੇਜ ਨਹੀਂ ਹੋਇਆ। ਇਦਾਂ ਦੀਆਂ ਇਨਸੀਡੈਂਟਸ ਪੂਰੇ ਵਿਲੋ ਗਲੈਨ ਕਮਿਊਨਿਟੀ ਦੇ ਵਿੱਚ ਵਾਪਰ ਰਹੀਆਂ। ਵਿਲੋ ਗਲੈਨ ਏਰੀਆ ਸੈਨੋਜ਼ੇ ਦੇ ਵਿੱਚ ਕਾਫੀ ਗੁੱਡ ਏਰੀਆ ਗਿਣਿਆ ਜਾਂਦਾ ਹੈ। ਕਾਫੀ ਮਹਿੰਗੇ ਘਰ ਆ, ਬਹੁਤ ਸਾਰੇ ਜੋ ਓਲਡ ਲੋਕ ਹੈਗੇ ਆ ਉਹ ਇਸ ਕਮਿਊਨਿਟੀ ਦੇ ਵਿੱਚ ਰਹਿੰਦੇ ਆ ਬਹੁਤ ਲੰਮੇ ਸਾਲਾਂ ਤੋਂ। ਸੋ ਇਹਦੇ ਸੰਬੰਧ ਦੇ ਵਿੱਚ ਸੈਨੋਜ਼ੇ ਪੁਲਿਸ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈ, ਜੇ ਕਿਸੇ ਨੂੰ ਇਸ ਦੇ ਬਾਰੇ ਇਨਫੋਰਮੇਸ਼ਨ ਹੋਵੇ ਵੀ ਕੌਣ-ਕੌਣ ਇਨਵੋਲਵ ਸੀ ਤੇ ਉਹ ਸੈਨੋਜ਼ੇ ਪੁਲਿਸ ਨੂੰ ਕੰਟੈਕਟ ਕਰਨ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਡਿਪਾਰਟਮੈਂਟ ਆਫ ਜਸਟਿਸ ਨੇ ਅੱਜ ਜਿਹੜੀ ਇਹ ਜਾਣਕਾਰੀ ਦਿੱਤੀ ਆ ਵੀ ਇੱਕ ਬੰਦਾ ਜਿਸ ਨੇ 12 ਸਾਲਾਂ ਦੀ ਕੁੜੀ ਜਿਹੜੀ ਫਰੈਜ਼ਨੋ ਤੋਂ ਉਸਨੇ ਕਿਡਨੈਪ ਕੀਤੀ ਸੀ ਤੇ ਉਸਨੂੰ ਗਰੂਮ ਕੀਤਾ ਸੀ, ਉਸ ਦੀ ਕਸਟਡੀ ਦੇ ਵਿੱਚ ਮੌਤ ਹੋ ਗਈ ਆ। ਨੇਥਨ ਲਾਰਸਨ ਨਾਂ ਦਾ ਇਹ ਜਿਹੜਾ ਬੰਦਾ, ਇਸ ਨੂੰ ਮੈਰੀਕੋਪਾ ਕਾਉਂਟੀ ਐਰੀਜ਼ੋਨਾ ਦੇ ਵਿੱਚ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ। ਇਨਵੈਸਟੀਗੇਟਰਸ ਜਿਹੜੇ ਫਰੈਜ਼ਨੋ ਕਾਉਂਟੀ ਸ਼ੈਰਿਫ ਆਫਿਸ ਦੇ ਨਾਲ ਜੁੜੇ, ਉਹਨਾਂ ਨੇ ਦੱਸਿਆ ਵੀ ਲਾਰਸਨ ਇਹ ਪੈਡੋਫੀਲੀਆ ਦਾ ਐਡਵੋਕੇਟ ਸੀਗਾ। ਇਹ ਦਸੰਬਰ 2020 ਦੇ ਵਿੱਚ ਫਰੈਜ਼ਨੋ 'ਚ ਹਵਾਈ ਜਹਾਜ਼ ਦੇ ਰਾਹੀਂ ਆਇਆ। 12 ਸਾਲਾਂ ਦੀ ਕੁੜੀ ਨੂੰ ਆਪਣੇ ਗੱਲਾਂ ਦੇ ਵਿੱਚ ਬਹਿਲਾ ਕੇ ਉਸਨੇ ਸੋਸ਼ਲ ਮੀਡੀਆ ਦੇ ਥਰੂ ਜਿਹੜਾ ਕੰਟੈਕਟ ਕਰਕੇ ਉਸ ਦੇ ਨਾਲ ਭੱਜਣ ਦੇ ਲਈ ਉਸ ਨੂੰ ਵਰਗਲਾ ਲਿਆ। ਇਨਵੈਸਟੀਗੇਸ਼ਨ ਦੇ ਵਿੱਚ ਇਹ ਪਾਇਆ ਗਿਆ ਵੀ ਯੋਸੇਮਿਟੀ ਇੰਟਰਨੈਸ਼ਨਲ ਜਿਹੜਾ 에ਅਰਪੋਰਟ ਆ, ਉੱਥੋਂ ਉਹਨਾਂ ਨੇ ਕ੍ਰਾਸ ਕੰਟਰੀ ਫਲਾਈਟ ਵਰਜੀਨੀਆ ਨੂੰ ਟੁਗੇਦਰ ਜਿਹੜੀ ਉਹ ਕਰਨੀ ਸੀਗੀ। ਲਾਰਸਨ ਕਹਿੰਦੇ ਉਸ ਟਾਈਮ ਉਸਨੇ ਕਿਹਾ 12 ਸਾਲ ਦੀ ਕੁੜੀ ਨੂੰ ਵੀ ਤੂੰ ਵਿਗ ਪਾ ਕੇ ਤੇ ਡਿਸੇਬਲਡ ਐਕਟ ਕਰ, ਜਿਹੜੀ ਸਿਕਿਉਰਿਟੀ ਆ 에ਅਰਪੋਰਟ ਦੀ ਉੱਥੋਂ ਨਿਕਲਣ ਦੇ ਲਈ। ਜਿਹੜੇ FBI ਦੇ ਨਾਲ ਜੁੜੇ ਹੋਏ ਏਜੰਟਸ ਆ, ਉਹਨਾਂ ਨੇ ਲਾਰਸਨ ਨੂੰ ਲੇਓਵਰ ਫਲਾਈਟ ਜਿਹੜੀ ਕੋਲੋਰਾਡੋ ਡੈਨਵਰ ਦੇ ਵਿੱਚ ਸੀਗੀ, ਉੱਥੇ ਗ੍ਰਿਫਤਾਰ ਕਰ ਲਿਆ ਸੀਗਾ। ਤੇ ਕੁੜੀ ਜਿਹੜੀ ਉਸ ਟਾਈਮ ਅਨਇੰਜਰਡ ਸੀਗੀ ਤੇ ਬਾਅਦ ਵਿੱਚ ਉਸ ਕੁੜੀ ਨੂੰ ਪਰਿਵਾਰ ਦੇ ਨਾਲ ਮਿਲਾ ਦਿੱਤਾ ਗਿਆ ਸੀਗਾ। ਡਿਟੈਕਟਿਵਸ ਨੇ ਜਦ ਜਾਂਚ ਕੀਤੀ ਤੇ ਇਹ ਲੱਭਾ ਵੀ ਲਾਰਸਨ ਨਾਂ ਦੇ ਇਸ ਬੰਦੇ ਇੱਕ ਵੈਬਸਾਈਟ ਰਨ ਕਰ ਰਿਹਾ ਸੀ, ਜਿਸ ਦੇ ਵਿੱਚ ਬੱਚਿਆਂ ਦਾ ਬਲਾਤਕਾਰ ਕਰਨਾ, ਰੇਪ ਕਰਨਾ ਤੇ ਚਾਈਲਡ ਫੋਟੋਗ੍ਰਾਫੀ ਨੂੰ ਵਧਾਵਾ ਜਿਹੜਾ ਉਹ ਦੇ ਰਿਹਾ ਸੀਗਾ। 2008 ਦੇ ਵਿੱਚ ਦੱਸਿਆ ਜਾਂਦਾ ਆ ਵੀ ਲਾਰਸਨ ਨੇ ਗਿਲਟੀ ਪਲੀ ਕੀਤਾ ਸੀਗਾ ਸੀਕ੍ਰੇਟ ਸਰਵਿਸ ਨੂੰ ਜਿਹੜਾ ਆ ਈਮੇਲ ਜਿਹੜਾ ਉਹ ਕਰਕੇ, ਜਿਸ ਦੇ ਵਿੱਚ ਇਸਨੇ ਪ੍ਰੈਜ਼ੀਡੈਂਟ ਉਸ ਟਾਈਮ ਦੇ ਉੱਤੇ ਜਿਹੜੇ ਰਾਸ਼ਟਰਪਤੀ ਸੀਗੇ ਉਸ ਨੂੰ ਮਾਰਨ ਦੀ ਧਮਕੀ ਵੀ ਜਿਹੜੀ ਦਿੱਤੀ ਸੀ। 14 ਸਾਲ ਪ੍ਰਿਜ਼ਨ ਦੇ ਵਿੱਚ ਵੀ ਰਹਿ ਕੇ ਆਇਆ ਆ। ਤੇ ਇਹ ਜਿਹੜਾ ਕਿੱਦਾਂ ਮਰਿਆ ਆ ਕਸਟਡੀ ਦੇ ਵਿੱਚ, ਇਸ ਦੇ ਬਾਰੇ ਜਿਹੜੇ ਅਥਾਰਟੀਜ਼ ਨੇ ਅਜੇ ਕੋਈ ਜਾਣਕਾਰੀ ਜਿਹੜੀ ਆ ਉਹ ਨਹੀਂ ਦਿੱਤੀ ਹੈਗੀ। ਪਰ ਇਹ ਗੰਦਾ ਬੰਦਾ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ, ਇਹਦੀ ਕਸਟਡੀ ਦੇ ਵਿੱਚ ਜਿਹੜੀ ਉਹ ਮੌਤ ਹੋਈ ਆ। ਸਟੇਟ ਆਫ ਕੈਲੀਫੋਰਨੀਆ ਕੋਵਿਡ-19 ਸਟੇਟ ਆਫ ਐਮਰਜੈਂਸੀ ਨੂੰ ਫਰਵਰੀ ਮਹੀਨੇ ਦੇ ਵਿੱਚ ਖਤਮ ਕਰਨ ਜਾ ਰਿਹਾ ਹੈ। ਇਹ ਅੱਜ ਸਟੇਟਮੈਂਟ ਗਵਰਨਰ ਗੈਵਨ ਨਿਊਸਮ ਹੋਣਾ ਨੇ ਜਾਰੀ ਕੀਤੀ ਹੈਗੀ ਆ। ਨਿਊਸਮ ਐਡਮਿਨਿਸਟ੍ਰੇਸ਼ਨ ਨੇ ਆਫੀਸ਼ੀਅਲੀ ਅੱਜ ਅਨਾਉਂਸ ਕਰ ਦਿੱਤਾ ਆ ਵੀ ਉਹ ਸਟੇਟ ਤੇ ਲੋਕਲ ਗਵਰਨਮੈਂਟ ਤੇ ਬਿਜ਼ਨੈਸਸ ਨੂੰ ਟਾਈਮ ਦੇ ਰਿਹਾ ਤਾਂ ਕਿ ਉਹ ਪ੍ਰਿਪੇਅਰ ਹੋ ਸਕਣ ਕੁਝ 5 ਮਹੀਨਿਆਂ ਦੇ ਵਿੱਚ। ਪੈਂਡੇਮਿਕ ਦੇ ਦੌਰਾਨ ਕਹਿੰਦੇ ਅਸੀਂ ਵੱਖ-ਵੱਖ ਗਾਈਡ ਕਰਦੇ ਰਹੇ ਹਾਂ ਬਿਜ਼ਨੈਸਸ ਨੂੰ, ਡਾਟਾ ਕਲੈਕਟ ਕਰਕੇ ਵੀ ਕਿੰਨੀ ਕੁ ਜ਼ਿਆਦਾ ਐਮਰਜੈਂਸੀ ਹੈਗੀ ਆ, ਕੀ ਪ੍ਰੀਕਾਸ਼ਨਸ ਲਈਆਂ ਜਾ ਸਕਦੀਆਂ ਹੈਗੀਆਂ। ਗਵਰਨਰ ਨੇ ਕੈਲੀਫੋਰਨੀਆ ਦੇ ਵਿੱਚ ਸਟੇਟ ਆਫ ਐਮਰਜੈਂਸੀ ਮਾਰਚ 4 2020 ਨੂੰ ਡਿਕਲੇਅਰ ਕੀਤੀ ਸੀ ਤੇ ਇਸ ਐਮਰਜੈਂਸੀ ਦੇ ਵਿੱਚ 596 ਰੂਲਸ ਸੈੱਟ ਕੀਤੇ ਸੀ, ਜਿਹਦੇ ਵਿੱਚ 74 ਐਗਜ਼ੀਕਿਊਟਿਵ ਆਰਡਰ ਸੀਗੇ।
ਇਹਨਾਂ 'ਚ ਸਟੇਟ ਵਾਈਜ਼ ਸਟੇ ਐਟ ਹੋਮ ਆਰਡਰ, ਸ਼ਟ ਡਾਊਨ ਸਕੂਲਸ, ਸ਼ਟ ਡਾਊਨ ਬਿਜ਼ਨੈਸਿਸ, ਸੋ ਇੱਦਾਂ ਦੇ ਬਹੁਤ ਕੁਛ ਸੀਗਾ। ਈਵਨ ਇਹਨਾਂ ਦੇ ਐਮਰਜੈਂਸੀ ਡਿਕਲੇਅਰ ਕਰਨ ਦੇ ਸੰਬੰਧ ਦੇ ਵਿੱਚ ਕਈ ਲੋਕਾਂ ਨੇ ਲਾ ਸੂਟ ਵੀ ਫਾਈਲ ਕੀਤਾ ਸੀ, ਜਿਨ੍ਹਾਂ ਦੇ ਵਿੱਚ ਇੱਕ ਅਸੈਂਬਲੀਮੈਨ ਜੇਮਸ ਗਾਲਾਗਰ ਸੀਗੇ, ਜਿਨ੍ਹਾਂ ਨੇ ਨਿਊਸਮ ਨੂੰ 2020 ਦੇ ਵਿੱਚ ਸੂ ਕੀਤਾ ਸੀ ਵੀ ਗਵਰਨਰ ਨੇ ਆਪਣੀਆਂ ਪਾਵਰਸ ਨੂੰ, ਐਗਜ਼ੀਕਿਊਟਿਵ ਪਾਵਰਸ ਨੂੰ ਅਬਿਊਜ਼ ਕੀਤਾ ਹੈਗਾ। ਤੇ ਉਹਨਾਂ ਨੇ ਇਹ ਕਿਹਾ ਵੀ ਅੱਜ ਜਿਹੜੀ ਅਨਾਉਂਸਮੈਂਟ ਕਰਨੀ ਇਹ ਸਮਝ ਨਹੀਂ ਆਇਆ ਵੀ ਕਿਉਂ ਆ, ਵੀ ਮੇਬੀ ਇਹ ਇਲੈਕਸ਼ਨ ਦੇ ਸੰਬੰਧ ਕਰਕੇ ਆ, ਵੀ ਹਜੇ ਤਾਂ ਫਰਵਰੀ ਦੂਰ ਆ, ਕੁਛ ਮਹੀਨੇ ਵੇਟ ਕਰ ਸਕਦੇ ਸੀ, ਜਾਂ ਇਹ ਜਿਸ ਤਰ੍ਹਾਂ ਕਹਿੰਦੇ ਆ ਵੀ ਮੈਂ ਕਿਹਾ ਸੀ ਵੀ ਉਸ ਟਾਈਮ ਦੇ ਉੱਤੇ ਨਹੀਂ ਡਿਕਲੇਅਰ ਕਰਨੀ ਚਾਹੀਦੀ, ਉਸ ਟਾਈਮ ਤੇ ਨਹੀਂ ਕੀਤੀ। ਓਕਲਾਹੋਮਾ ਦੇ ਵਿੱਚ 4 ਜਿਹੜੇ ਬੰਦੇ ਆ ਉਹ ਲਾਪਤਾ ਸੀਗੇ। ਇਹ ਲਾਪਤਾ ਦਾ ਜਿਹੜਾ ਕੇਸ ਆ ਬਾਈਸਾਈਕਲ ਦੇ ਉੱਤੇ ਸੀਗੇ ਚਾਰੇ ਜਾਣੇ, ਇਹ ਹੁਣ ਮਰਡਰ ਇਨਵੈਸਟੀਗੇਸ਼ਨ ਦੇ ਵਿੱਚ ਬਦਲ ਗਿਆ ਆ। ਅੱਜ ਉੱਥੋਂ ਦੇ ਪੁਲਿਸ ਅਧਿਕਾਰੀਆਂ ਨੂੰ ਚਾਰੇ ਜਾਣਿਆਂ ਦੇ ਜਿਹੜੇ ਲਾਪਤਾ ਸੀ ਉਹਨਾਂ ਦੀਆਂ ਲਾਸ਼ਾਂ ਡਿਸਮੈਂਬਰਡ, ਜਾਣੀ ਕਿ ਟੋਟੇ ਕੀਤੇ ਹੋਏ ਲਾਸ਼ਾਂ ਦੇ ਵੱਢ ਟੁੱਕ ਜਿਹੜੀ ਆ ਉਹ ਲਾਸ਼ਾਂ ਦੇ ਨਾਲ ਕੀਤੀ ਹੋਈ ਸੀ, ਉਹ ਜਿਹੜੀਆਂ ਉਹ ਲੱਭੀਆਂ ਆ ਤੇ ਪੁਲਿਸ ਨੇ ਉਹਨਾਂ ਨੂੰ ਆਇਡੈਂਟੀਫਾਈ ਕਰ ਲਿਆ ਆ। ਓਕਮਲਗੀ ਕਰਕੇ ਜਿਹੜਾ ਸ਼ਹਿਰ ਆ, ਉੱਥੋਂ ਦੇ ਚਾਰੇ ਜਾਣੇ ਰਹਿਣ ਵਾਲੇ ਮਾਰਕ ਚੇਸਟਿਨ 32 ਸਾਲ, ਬਿਲੀ ਚੇਸਟਿਨ 30, ਮਾਈਕ ਸਪਾਰਕਸ 32 ਤੇ ਐਲੈਕਸ ਸਟੀਵਨਸ 29 ਸਾਲ। ਇਹ ਚਾਰੇ ਜਾਣੇ ਲਾਪਤਾ ਦੱਸੇ ਗਏ ਸੀਗੇ ਬੀਤੇ ਸੋਮਵਾਰ ਦੀ ਰਾਤ ਨੂੰ ਤੇ ਅਰਲੀ ਜਿਹੜੀ ਟਿਊਜ਼ਡੇ ਆ, ਤੜਕੇ ਜਿਹੜੀ ਆ ਟਿਊਜ਼ਡੇ ਦੀ ਉਸ ਨੂੰ। ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਰਾਤ ਨੂੰ 9 ਵਜੇ ਗਏ ਸੀਗੇ ਤੇ ਪਰ ਬਾਅਦ ਦੇ ਵਿੱਚ ਉਹ ਮੁੜੇ ਨਹੀਂ। ਪਹਿਲਾਂ ਇਨਵੈਸਟੀਗੇਟਰ ਇਹ ਵੀ ਮੰਨਦੇ ਰਹੇ ਵੀ ਇਹ ਚਾਰਾਂ ਜਾਣਿਆਂ ਨੇ ਕਿਤੇ ਮਿਲ ਕੇ ਕੋਈ ਕ੍ਰਿਮੀਨਲ ਐਕਟ ਜਿਹੜਾ ਆ ਉਹ ਕਰਨਾ ਸੀਗਾ। ਸੋ ਹੁਣ ਜਿਹੜਾ ਹਰਜੋਤ ਸਿੰਘ ਜੀ, ਇਹ ਪਤਾ ਲੱਗਾ ਵੀ ਇਹਨਾਂ ਚਾਰਾਂ ਨੂੰ ਕਿਸੇ ਨੇ ਮਾਰ ਕੇ ਇੱਕ ਰਿਵਰ ਦੇ ਵਿੱਚ, ਦਰਿਆ ਦੇ ਵਿੱਚ ਸੁੱਟ ਦਿੱਤਾ ਸੀਗਾ। ਕੀ ਜਿਹੜਾ ਇਹ ਘਟਿਆ, ਇਸ ਦੀ ਜਾਂਚ ਤਾਂ ਜਿਹੜੀ ਇਸ ਟਾਈਮ ਚੱਲ ਰਹੀ ਆ। ਜਿਹੜੇ ਬਾਈਸਾਈਕਲਸ ਦੇ ਉੱਤੇ ਗਏ ਸੀਗੇ, ਸਾਈਕਲਾਂ ਤੇ ਗਏ ਸੀ, ਉਹ ਵੀ ਅਜੇ ਤੱਕ ਪੁਲਿਸ ਨੂੰ ਨਹੀਂ ਲੱਭੇ। ਤੇ ਇਹ ਜਿਹੜਾ ਜ਼ਰੂਰ ਦੱਸਿਆ ਗਿਆ ਵੀ ਇਹਨਾਂ ਮੌਤਾਂ ਦੇ ਵਿੱਚ ਗਨ ਦੀ ਵਰਤੋਂ ਵੀ ਜਿਹੜੀ ਉਹ ਹੋਈ ਆ। ਸੋ ਉੱਥੋਂ ਦੇ ਜਿਹੜੇ ਕੰਮ ਕਰਨ ਵਾਲੇ ਲਾ ਇਨਫੋਰਸਮੈਂਟ ਆ, ਕਹਿੰਦੇ ਮੈਂ ਹੁਣ ਤੱਕ ਆਪਣੇ ਕਰੀਅਰ 'ਚ 80 ਤੋਂ ਵੱਧ ਮਰਡਰ ਕੇਸ ਵਰਕ ਕੀਤੇ ਆ, ਪਰ ਇੱਦਾਂ ਦੀ ਜਿਹੜੀ ਚੀਜ਼ ਆ ਜਿਹੜੀ ਉਹ ਕਦੀ ਵੀ ਜਿਹੜੀ ਉਹ ਨਹੀਂ ਦਿਖੀ। ਇਹ ਬਹੁਤ ਹੀ ਵਾਇਲੈਂਟ ਕ੍ਰਾਈਮ ਜਿਹੜਾ ਆ ਇਹ ਵਾਪਰਿਆ ਹੈਗਾ ਆ। ਜੀ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਜੋ ਇਨਫਲੇਸ਼ਨ ਰਿਲੀਫ ਚੈੱਕ ਆ ਰਿਹਾ ਆ, ਉਹਦੇ ਸੰਬੰਧ ਦੇ ਵਿੱਚ ਨਵੀਆਂ ਡੇਟਸ ਅਨਾਉਂਸ ਕੀਤੀਆਂ ਗਈਆਂ ਹੈਗੀਆਂ ਆ। ਕਹਿੰਦੇ ਵੀ ਜੇ ਤੁਹਾਨੂੰ ਕੈਲੀਫੋਰਨੀਆ ਇਨਫਲੇਸ਼ਨ ਰਿਲੀਫ ਪੇਮੈਂਟ ਨਹੀਂ ਮਿਲੀ ਤੇ ਥੋੜ੍ਹਾ ਜਿਹਾ ਤੁਹਾਨੂੰ ਹੋਰ ਵੇਟ ਕਰਨਾ ਪਊਗਾ। ਕੈਲੀਫੋਰਨੀਆ ਫਰੈਂਚਾਈਜ਼ੀ ਟੈਕਸ ਬੋਰਡ ਨੇ ਨਵੀਆਂ ਡੇਟਸ ਨੂੰ ਅਨਾਉਂਸ ਕੀਤਾ ਹੈਗਾ। ਜੋ ਲੋਕ GSS 1 ਜਾਂ 2 ਡਾਇਰੈਕਟ ਡਿਪੋਜ਼ਿਟ ਰੈਸੀਪੀਐਂਟਸ ਹੈਗੇ ਆ, ਉਹਨਾਂ ਦੀ ਪੇਮੈਂਟ ਅਕਤੂਬਰ 10 ਤੋਂ ਅਕਤੂਬਰ 25 ਤੱਕ ਮਿਲ ਜਾਊਗੀ। ਜਿਹੜੇ ਨੌਨ GSS ਰੈਸੀਪੀਐਂਟਸ ਹੈਗੇ ਆ, ਉਹਨਾਂ ਦੀ ਅਕਤੂਬਰ 28 ਤੋਂ ਲੈ ਕੇ ਨਵੰਬਰ 14 ਤੱਕ ਮਿਲੂਗੀ। ਸੋ ਕੀ ਜਿਹੜੀਆਂ ਰਿਕੁਆਇਰਮੈਂਟਸ ਆ, ਉਹ ਆਪਾਂ ਤੁਹਾਡੇ ਨਾਲ ਪਿਛਲੇ ਸਮੇਂ 'ਚ ਬਹੁਤ ਜ਼ਿਆਦਾ ਡਿਸਕਸ ਕਰਦੇ ਰਹੇ ਹੈਗੇ ਆ। ਜਿਹੜੇ ਸਿੰਗਲ ਫਾਈਲਰਸ ਦੀ ਇਨਕਮ 2.5 ਲੱਖ ਤੋਂ ਉੱਪਰ ਆ, ਜਾਂ ਜੁਆਇੰਟ ਫਾਈਲਰਸ ਦੀ ਇਨਕਮ 5 ਲੱਖ ਤੋਂ ਉੱਪਰ ਆ, ਉਹ ਇਸ ਪੇਮੈਂਟ ਦੇ ਲਈ ਐਲੀਜੀਬਲ ਨਹੀਂ ਹਨ। ਜੀ ਬਿਲਕੁਲ। ਸਮਾਂ ਵੀ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਸਮਾਪਤ ਹੈਗਾ ਆ। ਤੇ ਜਾਣ ਤੋਂ ਪਹਿਲਾਂ ਜੇ ਅੱਜ ਆਪਾਂ ਤੁਹਾਨੂੰ ਮਾਰਕੀਟਸ ਦੇ ਬਾਰੇ ਵੀ ਜਿਹੜਾ ਉਹ ਦੱਸਦੇ ਜਾਈਏ, ਤਾਂ ਇਸ ਦੇ ਵਿੱਚ ਅੱਜ ਇੱਕ ਵਾਰੀ ਫਿਰ ਡਾਓ ਜੋਨ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਤੇ ਮਾਰਕੀਟ 551 ਪੁਆਇੰਟ ਵੱਧ ਕੇ 30,185 ਤੇ ਬੰਦ ਹੋਈ ਹੈ। ਡਾਓ ਜੋਨ S&P ਜਿਹੜੀ ਆ ਉਹ 95 ਪੁਆਇੰਟ ਵੱਧ ਕੇ 3600 ਤੇ 78 ਤੇ। ਨੈਸਡੈਕ ਦੇ ਵਿੱਚ 354 ਪੁਆਇੰਟ ਵੱਧ ਕੇ 10,676 ਤੇ। ਸੋਨੇ ਦਾ ਭਾਅ $1,656 ਪ੍ਰਤੀ ਆਉਂਸ ਤੇ ਕੱਚੇ ਤੇਲ ਦੀ ਜਿਹੜੀ ਕੀਮਤ ਆ ਉਹ $85 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 3.99%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 19,593 ਤੇ ਇਥੀਰੀਅਮ $1,338 ਦੇ ਬਰਾਬਰ ਚੱਲ ਰਿਹਾ ਆ। $1 ਦੀ ਕੀਮਤ ਇੰਡੀਆ ਦੇ 82 ਰੁਪਏ ਤੇ 52 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 38 ਸੈਂਟ ਦੇ ਬਰਾਬਰ ਰਹੀ ਹੈ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।